ਤਾਂ ਵਿਊਅਰਸ ਹੁਣ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦਾ ਜਿਸ ਤਰ੍ਹਾਂ ਕਿ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ ਜਿਹੜੀ ਕਿ ਡਾਕਟਰ ਅਰਵਿੰਦਰ ਸਿੰਘ ਹੋਰਾਂ ਵੱਲੋਂ ਸਾਨੂੰ ਭੇਜੀ ਗਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸ ਵਿੱਚ ਉਹਨਾਂ ਨੇ ਕਿਸਾਨ ਲੀਡਰਸ਼ਿਪ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯੂਥ ਪਾਵਰ ਨੂੰ, ਜਿਨ੍ਹਾਂ ਵਿੱਚ ਲੱਖਾ ਸੰਧਾਨਾ, ਦੀਪ ਸਿੱਧੂ ਵਰਗੇ ਨੌਜਵਾਨ ਜਿਹੜੇ ਨੇ ਉਹ ਸ਼ਾਮਲ ਨੇ, ਉਹਨਾਂ ਨੂੰ ਖਾਮਖਾ ਜਿਹੜਾ ਦੋਸ਼ੀ ਨਾ ਬਣਾਇਆ ਜਾਵੇ, ਸਗੋਂ ਉਹਨਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਮਜ਼ਬੂਤ ਬਣਾਇਆ ਜਾਏ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦਿੱਲੀ 'ਚ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਦੋਂ ਕਿ ਕਿਸਾਨਾਂ ਦੀ ਇੱਕ ਫੈਕਸ਼ਨ ਨੇ, ਇੱਕ ਗਰੁੱਪ ਨੇ ਜਿਨ੍ਹਾਂ ਦੇ ਨਾਲ ਨੌਜਵਾਨ ਸਾਰੇ ਪਾਸਿਓਂ ਹੀ ਰਲੇ ਹਜ਼ਾਰਾਂ ਦੀ ਗਿਣਤੀ 'ਚ, ਬਿਲਕੁਲ ਉਹਨਾਂ ਨੇ ਰਿੰਗ ਰੋਡ ਵਾਲਾ ਰਾਊਟ ਜਿੱਥੇ ਉਹ ਜਾਣ ਨਹੀਂ ਸੀ ਦੇਣਾ ਚਾਹੁੰਦੇ, ਉੱਧਰ ਮੁੜਦਿਆਂ ਉਹਨਾਂ ਨੂੰ ਮੋੜ ਦਿੱਤਾ ਗਿਆ ਲਾਲ ਕਿਲ੍ਹੇ ਵੱਲ। ਉੱਥੇ ਗਏ ਔਰ ਉੱਥੇ ਉਹਨਾਂ ਨੇ ਜਿਹੜਾ ਕੇਸਰੀ ਨਿਸ਼ਾਨ ਖਾਲਸੇ ਦਾ ਪਰਚਮ ਝੁਲਾਇਆ ਔਰ ਉਸ ਤੋਂ ਬਾਅਦ ਕੋਈ ਉਹਨਾਂ ਨੇ ਕਿਲ੍ਹੇ ਨੂੰ ਆਕੂਪਾਈ ਨਹੀਂ ਕੀਤਾ, ਉਹ ਉੱਥੋਂ ਵਾਪਸ ਆ ਗਏ। ਲੇਕਿਨ ਇਸ ਘਟਨਾ ਨੂੰ ਜਿਵੇਂ ਸਿਰਜਿਆ ਹਕੂਮਤ ਨੇ, ਉਹਨਾਂ ਦੇ ਅਦਾਰਿਆਂ ਨੇ, ਹਾਲਾਂਕਿ ਇੱਕ ਸਿੰਬੋਲਿਕ ਪਾਰਟ ਵੀ ਸੀ ਕਿ ਭਾਈ ਤੁਸੀਂ ਜਿਹੜਾ ਸਾਨੂੰ ਇਹ ਦਿੱਲੀ ਕੈਪੀਟਲ ਹੈ ਜੇ ਨਹੀਂ ਆਉਣ ਦਿੰਦੇ ਤੇ ਇਹ ਲਾਲ ਕਿਲ੍ਹਾ ਤਾਂ ਜਿਹੜਾ ਇਹ ਹੁਣ ਤਾਂ ਵੈਸੇ ਵੀ ਉਹ ਡਾਲਮੀਆਂ ਨੂੰ ਦਿੱਤਾ ਹੋਇਆ, ਉਹਦਾ ਟੂਰਿਸਟ ਸਪਾਟ ਬਣਾਇਆ ਹੋਇਆ ਔਰ ਇਹ ਇੱਕ ਸਿੰਬੋਲਿਜ਼ਮ ਸੀ ਕਿ ਭਾਈ ਅਲਟੀਮੇਟਲੀ ਅਸੀਂ ਪਹਿਲਾਂ ਵੀ ਜਿਹੜਾ ਉਹ ਇੱਥੇ ਝੰਡਾ ਝੁਲਾਇਆ ਹੋਇਆ ਔਰ ਜੇ ਤੁਸੀਂ ਸਾਡੇ ਨਾਲ ਜਿਹੜਾ ਵਿਦ ਆਨਰ ਪੇਸ਼ ਨਹੀਂ ਆਓਗੇ ਤਾਂ ਫਿਰ ਇਹ ਸਟਰਗਲ ਅੱਗੇ ਜਾਏਗੀ। ਔਰ ਜ਼ਾਹਰ ਹੈ ਕਿ ਸਿੱਖ ਕੌਮ ਦਾ ਇਹ ਪਰਚਮ ਸਰਬੱਤ ਦੇ ਭਲੇ ਦਾ ਪਰਚਮ ਵੀ ਹੈ ਔਰ ਇਸ ਨੂੰ ਸਰਬ ਸਾਂਝੀਵਾਲਤਾ, ਹਰ ਇੱਕ ਦੇ ਨਾਲ ਸਾਂਝ ਦੀ ਗੱਲ ਵੀ ਹੈ। ਪਰ ਕਿਉਂਕਿ ਦੁਸ਼ਮਣ ਨੇ ਸਾਰੇ ਚੋਂ ਆਪਣਾ ਨੈਰੇਟਿਵ ਕੱਢਣਾ ਸੀ, ਇੱਕ ਮੈਜੋਰਿਟੀ ਹਿੰਦੂ ਤਵੀਆਂ ਦੇ ਲਈ ਕਿ ਜੀ ਦੇਖੋ ਕਿਸ ਕਿਸਮ ਦੇ ਲੋਕ, ਕਿਉਂਕਿ ਆਲਰੇਡੀ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਦੀ ਜਾਂ ਅਜੀਤ ਡੈਵਲ ਦੀ ਜਿਹੜੀ ਸਾਰੀ ਪਲੈਨਿੰਗ ਹੈ ਉਹ ਸਿੱਖਾਂ ਦੇ ਉੱਤੇ ਫੋਕਸ ਪਿਛਲੇ ਪੀਰੀਅਡ ਤੋਂ ਅਸੀਂ ਦੇਖ ਰਹੇ ਹਾਂ। ਰੈਫਰੈਂਡਮ 2020 ਨੂੰ ਲੈ ਕੇ ਕਿਵੇਂ ਉਹਨਾਂ ਨੇ ਕੀ ਨੈਰੇਟਿਵ ਸਿਰਜਿਆ, UAPA ਦੇ ਥੱਲੇ ਉਹਨਾਂ ਨੇ ਕਿਵੇਂ ਬਦਨਾਮ ਕੀਤਾ, ਕਿਵੇਂ ਪਾਕਿਸਤਾਨ ਨੂੰ ਖਾਮਖਾ ਵਿੱਚ ਇਹ ਸਾਰੇ ਇਸ਼ੂ ਦੇ ਜਿਹੜਾ ਉਹ ਘੜੀਸਣ ਦੀ ਕੋਸ਼ਿਸ਼ ਕੀਤੀ। ਸੋ ਇਹ ਕੋਈ ਨਵਾਂ ਨੈਰੇਟਿਵ ਨਹੀਂ ਹੈ, ਲੇਕਿਨ ਜ਼ਾਹਰ ਹੈ ਕਿ ਅਫਸੋਸ ਉਦੋਂ ਹੀ ਹੁੰਦਾ ਹੈ ਔਰ ਇਹ ਕੁਦਰਤੀ ਵੀ ਹੈ। ਇੱਕ ਗੱਲ ਦਾ ਧਿਆਨ ਹੈ, ਮੈਂ ਕੱਲ੍ਹ ਵੀ ਪਿਛਲੇ 2 ਦਿਨਾਂ ਤੋਂ ਜਿਨ੍ਹਾਂ ਦੇ ਨਾਲ ਵੀ ਗੱਲਬਾਤ ਹੁੰਦੀ ਰਹੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਦੇ ਤੁਸੀਂ ਦੇਖਿਆ ਕਿ ਵੀ ਜਦੋਂ ਅੰਗਰੇਜ਼ਾਂ ਨੇ ਸਬ ਕੰਟੀਨੈਂਟ ਛੱਡਿਆ 33 ਕਰੋੜ ਹਿੰਦੂ ਸੀ, ਬਿਲਕੁਲ 9 ਕਰੋੜ ਦੇ ਕਰੀਬ ਮੁਸਲਮਾਨਾਂ ਦੀ ਆਬਾਦੀ ਸੀ ਜਿਹੜੀ ਪਾਕਿਸਤਾਨ ਦੀ ਮੁੱਢਲੀ ਆਬਾਦੀ ਬਣੀ। ਉਸ ਸਾਰੇ ਚੋਂ ਅੰਗਰੇਜ਼ ਕਿੰਨੇ ਕੁ ਸੀ ਜਿਨ੍ਹਾਂ ਨੇ ਰਾਜ ਕੀਤਾ 42 ਕਰੋੜ ਲੋਕਾਂ ਦੇ ਉੱਤੇ? 25-30 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ। ਬਿਲਕੁਲ। ਮੈਂ ਕਿਹਾ ਵੀ 25-30 ਹਜ਼ਾਰ ਨੇ ਕਿਵੇਂ ਰਾਜ ਕੀਤਾ? ਕਿਉਂਕਿ ਉਹਨਾਂ ਨੇ ਉਹ ਸਿਸਟਮ ਬਣਾਇਆ ਜਿਸ ਸਿਸਟਮ ਦੇ ਵਿੱਚ ਅੱਜ ਮੈਂ ਕਿਹਾ ਜਿਹੜੇ ਲੋਕ ਸਿਆਸੀ ਵੱਡੇ ਬਣੇ ਨੇ, ਜਿਨ੍ਹਾਂ ਨੂੰ ਜੇ ਪਦਮ ਭੂਸ਼ਣ, ਪਦਮ ਵਿਭੂਸ਼ਣ ਇਹ ਸਾਰੇ ਅਹੁਦੇ ਦੇ ਕੇ ਇੱਧਰ ਰੱਖਿਆ ਜਾਂਦਾ ਹੈ, ਉਸ ਜ਼ਮਾਨੇ 'ਚ ਰਾਏ ਬਹਾਦਰ, ਸਰਦਾਰ ਬਹਾਦਰ, ਸਰ ਖਾਨ ਬਹਾਦਰ ਇਹ ਅਹੁਦੇ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਹਕੂਮਤਾਂ ਉਦੋਂ ਵੀ ਜਿਹੜਾ ਸਾਰਾ ਸਿਸਟਮ ਲੰਬੜਦਾਰ, ਜ਼ੈਲਦਾਰ, ਗਰਾਊਂਡ ਲੈਵਲ 'ਤੇ ਮੁਖਬਰ ਸਿਸਟਮ ਦੇਸੀਆਂ ਦੇ ਉੱਤੇ ਰੂਲ ਕਰਨ ਲਈ ਅੰਗਰੇਜ਼ ਦਾ ਉੱਤੋਂ ਹੁਕਮ ਦੇਣ ਵਾਲੇ ਸੀ। ਇਨਫਰਾਸਟਰਕਚਰ ਸਾਰਾ ਉਹਨਾਂ ਦਾ ਹੀ ਖੜਾ ਕੀਤਾ ਹੋਇਆ ਸੀ, ਜਿਹੜਾ ਆਪਣਿਆਂ ਨੂੰ ਹੀ ਮਾਰ ਕੁਟਾਈ ਕਰਕੇ ਜਿਹੜਾ ਉਹ ਦੱਸਦੇ ਸੀ ਕਿ ਭਾਈ ਇਹ ਅੰਗਰੇਜ਼ੀ ਰਾਜ ਦੇ ਤੁਸੀਂ ਸਬਜੈਕਟ ਹੋ, ਰਿਆਇਆ ਹੋ ਔਰ ਤੁਸੀਂ ਉਹਦੇ ਥੱਲੇ ਰਹਿਣਾ। ਇਹੀ ਹਾਲ ਅਸੀਂ ਸਾਊਥ ਅਫਰੀਕਾ 'ਚ ਦੇਖਿਆ, ਜਦੋਂ ਅਪਾਰਥਾਈਡ ਜਿਹਨੂੰ ਕਿਹਾ ਜਾਂਦਾ ਹੈ ਕਿ ਗੋਰਿਆਂ ਨੇ, ਛੋਟੀ ਜਿਹੀ ਮਾਈਨੋਰਿਟੀ ਨੇ ਮੈਜੋਰਿਟੀ 'ਤੇ ਰਾਜ ਕੀਤਾ, ਗੋਰਿਆਂ ਨੇ ਤਾਂ ਹੁਕਮ ਹੀ ਕਰਦੇ ਉਹਨਾਂ ਦੇ ਉੱਤੇ, ਅੱਗੋਂ ਉਹਨਾਂ ਨੂੰ ਫੜਨ ਵਾਲੇ, ਕੁੱਟਣ ਵਾਲੇ, ਜੇਲ੍ਹਾਂ 'ਚ ਰੱਖਣ ਵਾਲੇ, ਟੌਰਚਰ ਕਰਨ ਵਾਲੇ ਕਾਲੇ ਹੀ ਸੀ। ਔਰ ਇਹੀ ਵਰਤਾਰਾ ਹਮੇਸ਼ਾ ਹੁੰਦਾ ਹੈ ਕਿ ਭਾਈ ਉਹਦੇ 'ਚੋਂ ਹੀ, ਕਿਉਂਕਿ ਉਹਨਾਂ ਦੀ ਇੱਕ ਪ੍ਰੋਗਰਾਮਿੰਗ ਹੁੰਦੀ ਹੈ ਔਰ ਇਸ ਸਾਰੇ 'ਚੋਂ ਜੋ ਵਰਤਾਰਾ ਇਹ ਕਿਸਾਨ ਲੀਡਰਸ਼ਿਪ ਨੇ ਔਰ ਇੱਕ ਤਬਕੇ ਨੇ ਜਿਹਨੇ ਬੜਾ ਵੋਕਲੀ ਜਾ ਕੇ ਉਹਨਾਂ ਸਾਰਿਆਂ ਨੂੰ ਦੋਸ਼ ਦਿੱਤਾ ਜਿਹੜੇ ਲਾਲ ਕਿਲ੍ਹੇ 'ਤੇ ਗਏ, ਝੰਡਾ ਝੁਲਾਇਆ ਕਿ ਜੇ ਝੰਡਾ ਨਾ ਝੁਲਦਾ ਤਾਂ ਫਿਰ ਪਤਾ ਨਹੀਂ ਜਿਹੜਾ ਇਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਣੇ ਸੀ। ਉਹ ਕਿਸੇ ਨੇ ਇੱਕ ਬੜੀ ਖੂਬਸੂਰਤ ਸਟੋਰੀ ਇਸ ਦੇ ਉੱਤੇ ਦਿੱਤੀ ਔਰ ਬਹੁਤ ਸਾਰੀ ਡਿਸਕਸ ਹੋਈ ਹੈ, ਪਰ ਮੈਨੂੰ ਲੱਗਦਾ ਹੈ ਵੀ ਸਾਰੇ ਸੋਸ਼ਲ ਮੀਡੀਆ 'ਤੇ ਨਹੀਂ ਹੁੰਦੇ ਔਰ ਇਹ ਰੈਲੇਵੈਂਟ ਵੀ ਹੁੰਦਾ ਹੈ। ਉਹਨਾਂ ਨੇ ਕਿਹਾ ਜੀ ਕਿ ਇੱਕ ਵੱਡਾ ਬਾਂਦਰ ਜਿਹੜਾ ਉਹ ਫੜ ਕੇ ਉਹਨੂੰ ਪਿੰਜਰੇ 'ਚ ਬੰਦ ਕਰਤਾ ਔਰ ਉਹ ਬਾਂਦਰ ਉੱਠਿਆ, ਜਦੋਂ ਉਹਨੇ ਕੁੰਡਾ ਖੋਲ੍ਹ ਕੇ ਨਿਕਲਣਾ ਚਾਹਿਆ ਉਹਨੂੰ ਬਾਹਰ ਕੱਢ ਕੇ ਕੁੱਟਿਆ, ਫਿਰ ਉਹਨੂੰ ਅੰਦਰ ਵਾੜਤਾ।
ਫਿਰ ਉਹਨੇ ਕੋਸ਼ਿਸ਼ ਕੀਤੀ, ਇਹ ਵਰਤਾਰਾ ਕਈ ਦਿਨ ਜਾਰੀ ਰਿਹਾ। ਫਿਰ ਬਾਂਦਰ ਡਰ ਗਿਆ, ਉਹਨੂੰ ਇਹ ਲੱਗ ਗਿਆ ਕਿ ਵੀ ਜੇ ਮੈਂ ਇਹਨੂੰ ਕਰਾਂ ਤੇ ਕੁੱਟ ਪੈਂਦੀ ਹੈ। ਫਿਰ ਇੱਕ ਹੋਰ ਬਾਂਦਰ ਲਿਆਂਦਾ, ਉਹ ਉਹਨਾਂ ਨੇ ਪਿੰਜਰਾ ਜਿਹੜਾ ਨਾਲ ਲਿਆ ਕੇ ਰੱਖ ਦਿੱਤਾ। ਉਹਨੇ ਵੀ ਉਹੀ ਅਟੈਂਪਟ ਕੀਤਾ, ਉਹਨੂੰ ਵੀ ਬਾਹਰ ਕੱਢ ਕੇ ਕੁੱਟਿਆ, ਉਹ ਵੀ ਕੁਝ ਦਿਨਾਂ ਬਾਅਦ ਹਟ ਗਿਆ। ਬਿਲਕੁਲ। ਫਿਰ ਇੱਕ ਤੀਸਰਾ ਬਾਂਦਰ ਆਇਆ। ਹੁਣ ਜਦੋਂ ਤੀਸਰਾ ਬਾਂਦਰ ਆਇਆ ਔਰ ਉਹਨੂੰ ਵੀ ਪੈਣ ਲੱਗਾ ਤਾਂ ਉਹਨਾਂ ਨੇ ਉਹ ਦੂਸਰੇ ਦੋ ਬਾਂਦਰ ਵੀ ਕੱਢ ਲਏ ਬਾਹਰ, ਉਹਨਾਂ ਨੂੰ ਵੀ ਨਾਲ ਕੁੱਟ ਪਈ ਉਹਦੇ ਨਾਲ। ਔਰ ਉਸ ਸਾਰੇ ਦਾ ਨਤੀਜਾ ਇਹ ਹੋਇਆ ਕਿ ਇਵੈਂਚੁਅਲੀ ਜਦੋਂ ਤੱਕ ਚੌਥਾ ਬਾਂਦਰ ਲਿਆਂਦਾ, ਇਸ ਤੋਂ ਪਹਿਲਾਂ ਕਿ ਉਹਨੇ ਕੁੰਡਾ ਖੋਲ੍ਹਿਆ ਦੂਜਿਆਂ ਦੇ ਉਹ ਆ ਕੇ ਕੁੱਟਦੇ, ਉਹ ਜਿਹੜੇ ਤਿੰਨ ਬਾਂਦਰ ਸੀ ਉਹੀ ਇਕੱਠੇ ਹੋ ਕੇ ਉਹਨੂੰ ਕੁੱਟਣ ਲੱਗ ਪਏ, ਕਿਉਂਕਿ ਉਹਨਾਂ ਨੂੰ ਸੀ ਕਿ ਵੀ ਕੁੱਟ ਸਾਰਿਆਂ ਨੂੰ ਹੀ ਪੈਣੀ ਹੈ ਹੁਣ। ਤੇ ਉਹ ਕਹਿਣ ਲੱਗੇ ਵੀ ਆਪਾਂ ਨੂੰ ਵੀ ਕੁੱਟ ਪਵਾਏਗਾ ਇਹ, ਤੇ ਉਹੀ ਕੁੱਟਣ ਲੱਗ। ਉਹਨਾਂ ਨੂੰ ਫਿਰ ਕੁੱਟਣ ਦੀ ਲੋੜ ਨਹੀਂ ਪਈ। ਔਰ ਇਸ ਕਹਾਣੀ ਦੇ ਨਾਲ ਉਹਨਾਂ ਨੇ ਖੂਬਸੂਰਤੀ ਦੇ ਨਾਲ ਇਹ ਕਿਹਾ ਕਿ ਭਾਈ ਇਹੀ ਪਾਰਟ ਹੁੰਦਾ ਕਿ ਇਹ ਉਹਨਾਂ ਨੇ ਸਾਇੰਸਦਾਨਾਂ ਦਾ ਤਜਰਬਾ ਕਿਹਾ। ਉਹਨਾਂ ਨੇ ਕਿਹਾ ਜੀ ਫਿਰ ਜਿਹੜਾ ਕੋਈ ਉਹ ਪਹਿਰੇਦਾਰ ਨਹੀਂ ਸੀ ਕੁੱਟ ਰਹੇ, ਬਾਂਦਰ ਆਪ ਹੀ ਉਸ ਬਾਂਦਰ ਨੂੰ ਕੁੱਟ ਰਹੇ ਸੀ ਜਿਹੜਾ ਪਿੰਜਰਾ ਖੋਲ੍ਹਣ ਦਾ ਯਤਨ ਕਰਦਾ ਹੈ। ਤੇ ਸਿੱਖ ਵੀ ਅੱਜ ਉਸੇ ਦੌਰ ਚੋਂ ਗੁਜ਼ਰ ਰਹੇ ਨੇ। ਲਾਲ ਕਿਲੇ ਤੇ ਝੰਡਾ ਚਲਾਉਣ ਵਾਲਿਆਂ ਨੂੰ ਜਾਂ ਕੌਮ ਦੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਸਰਕਾਰ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ, ਸਿੱਖ ਹੀ ਉਹਨਾਂ ਨੂੰ ਢਾ ਲੈਂਦੇ ਨੇ। ਉਹਨਾਂ ਦੇ ਅੰਦਰ ਇਹ ਡਰ ਹੈ ਕਿ ਆਜ਼ਾਦੀ ਦੀ ਗੱਲ ਕਰਨ ਨਾਲ ਉਹਨਾਂ ਤੇ ਤਸ਼ੱਦਦ ਹੋਏਗਾ। ਅਜਿਹੇ ਹਾਲਤਾਂ 'ਚ ਆਜ਼ਾਦੀ ਦਾ ਰਾਹ ਸਾਫ਼ ਦਿਸਦਾ ਵੀ ਹੋਵੇ, ਸਾਡੇ ਲੋਕ ਉਸ ਪਾਸੇ ਜਾਣ ਵਾਲਿਆਂ ਨੂੰ ਵਾਪਸ ਮੋੜ ਕੇ ਮਾਰਦੇ ਕੁੱਟਦੇ ਨੇ। ਦੀਪ ਸਿੱਧੂ ਤੇ ਲੱਖੇ ਸਿਧਾਣੇ ਨਾਲ ਜੋ ਹੋ ਰਿਹਾ ਉਹ ਇਸੇ ਜ਼ਹਿਨੀਅਤ 'ਚੋਂ ਨਿਕਲਿਆ। ਲੋਕ ਕਹਿੰਦੇ ਨੇ ਪਿੰਜਰੇ 'ਚ ਜਿਹੜਾ ਮਰਜ਼ੀ ਇਨਕਲਾਬ ਕਰੋ ਪਰ ਬਾਹਰ ਨਹੀਂ ਜਾਣਾ, ਕਿ ਵੀ ਅੰਦਰ ਤੁਸੀਂ ਇਨਕਲਾਬ ਕਰੀ ਜਾਓ ਪਰ ਕਿਤੇ ਖੋਲ੍ਹਣ ਦਾ ਕੋਈ। ਹੁਣ ਕਈ ਵਾਰੀ ਇਹ ਜਿਹੜੀਆਂ ਮਿੰਨੀ ਕਹਾਣੀਆਂ ਹੁੰਦੀਆਂ ਨੇ ਇਹ ਸਾਰੇ ਵਰਤਾਰੇ ਨੂੰ ਬਿਆਨ ਕਰ ਦਿੰਦੀਆਂ ਨੇ। ਔਰ ਇਸੇ ਤਰ੍ਹਾਂ ਕਰਮਜੀਤ ਸਿੰਘ ਇੱਕ ਪ੍ਰੋਮੀਨੈਂਟ ਜਰਨਲਿਸਟ ਨੇ ਪੰਜਾਬੀ ਦੇ, ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਪੰਧੇਰ, ਪੰਨੂ, ਨਿਹੰਗ ਸਿੰਘ, ਲੱਖਾ ਸਿਧਾਣਾ, ਦੀਪ ਸਿੱਧੂ, ਨੌਜਵਾਨ ਵੀਰ, ਲਾਪਤਾ ਕਿਸਾਨ, ਗ੍ਰਿਫਤਾਰ ਕਿਸਾਨ, ਜ਼ਖਮੀ ਕਿਸਾਨ ਸਾਡੇ ਆਪਣੇ ਨੇ, ਸਾਡੇ ਹੀ ਜਿਸਮੇ ਰੂਹ ਦਾ ਹਿੱਸਾ ਨੇ। ਇਹਨਾਂ ਨੇ ਹੀ ਕਿਸਾਨ ਆਗੂਆਂ ਨੂੰ ਆਪਣੇ ਪਿੰਡੇ ਤੇ ਤਸ਼ੱਦਦ ਝੱਲ ਕੇ ਦਿੱਲੀ ਦੀਆਂ ਬਰੂਹਾਂ ਤੇ ਬਿਠਾਇਆ। ਇਸ ਹਕੀਕਤ ਨੂੰ ਭੁੱਲਣਾ ਨਾ ਸ਼ੁਕਰਗੁਜ਼ਾਰੀ ਹੈ। ਇਹਨਾਂ ਸਭਨਾਂ ਨੂੰ ਗੱਦਾਰ ਕਹਿ ਕੇ ਤੁਸੀਂ ਸਰਕਾਰੀ, ਨੀਮ ਸਰਕਾਰੀ ਟੀਵੀ ਚੈਨਲਾਂ ਤੇ ਮੀਡੀਆ ਦੇ ਬਦਨਾਮ ਹਿੱਸੇ ਨਾਲ ਜੁੜੇ ਲੋਕਾਂ ਦੀ ਕਤਾਰ ਵਿੱਚ ਆਪ ਮੁਹਾਰੇ ਹੀ ਜਾ ਖਲੋਤੇ ਹੋ। ਇਹ ਜਿਹੜਾ ਤੁਹਾਡਾ ਵਰਤਾਰਾ ਹੈ ਇਹ ਤੁਸੀਂ ਗੱਦਾਰੀ ਕਰ ਰਹੇ ਹੋ, ਕਿਉਂਕਿ ਤੁਸੀਂ ਉਹਨਾਂ ਨੂੰ ਹੀ ਮੀਡੀਆ ਚੈਨਲਸ ਨੂੰ ਔਰ ਉਹਨਾਂ ਦੇ IT ਸੈੱਲਾਂ ਨੂੰ ਮੌਕਾ ਮੁਹੱਈਆ ਕਰ ਰਹੇ ਹੋ। ਔਰ ਇਸ ਦੇ ਉੱਤੇ ਹੀ ਸਾਡੇ ਵੀਰ ਡਾਕਟਰ ਅਰਵਿੰਦਰ ਸਿੰਘ ਜਿਹੜੇ ਇੱਥੇ ਪ੍ਰੋਮੀਨੈਂਟ ਡੈਂਟਿਸਟ ਨੇ ਨਿਊਯਾਰਕ 'ਚ, ਉਹਨਾਂ ਨੇ ਸਾਨੂੰ ਲਿਖਿਆ। ਔਰ ਅਸੀਂ ਕਿਉਂਕਿ ਕੋਈ ਨਾ ਕੋਈ ਲਿਖਤ ਸਾਂਝੀ ਕਰਦੇ ਹਾਂ, ਔਰ ਮੈਨੂੰ ਲੱਗਿਆ ਕਿ ਵੀ ਕਿਉਂਕਿ ਇਹ ਇੱਕ ਕੰਟੈਕਸਟ ਚੱਲ ਰਿਹਾ ਇਹਦੇ 'ਚ ਜਿਹੜੇ ਸਾਡੇ ਵਿਊਅਰਸ ਦੇ ਵਿਊਜ਼ ਨੇ ਉਹ ਬੜੀ ਅਹਿਮੀਅਤ ਰੱਖਦੇ ਨੇ। ਔਰ ਡਾਕਟਰ ਸਾਹਿਬ ਬੜੇ ਸੁਲਝੇ ਹੋਏ ਔਰ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਉਹਨਾਂ ਨੇ ਫੋਰਮ ਵੀ ਡਿਵੈਲਪ ਕੀਤਾ ਹੋਇਆ ਜਿਹੜਾ ਸਿੱਖ ਅਮਰੀਕਨਸ ਦੇ ਉੱਤੇ। ਔਰ ਉਹਨਾਂ ਨੇ ਲਿਖਿਆ ਕਿ ਦਾ ਰੀਸੈਂਟ ਵੀਡੀਓ ਕਲਿੱਪ, ਹੁਣ ਜਦੋਂ ਦੀਪ ਸਿੱਧੂ ਔਰ ਲੱਖਾ ਸਿਧਾਣਾ ਤੇ ਹੋਇਆ, ਉਹ ਵਿਚਾਰੇ ਜਿਨ੍ਹਾਂ ਤੇ UAPA ਥੋਪ ਦਿੱਤਾ ਹੋਇਆ ਔਰ ਲੁੱਕ ਆਊਟ ਵਾਰੰਟ ਨੇ ਉਹ ਲੁਕਦੇ ਫਿਰਦੇ ਨੇ, ਤੇ ਉਹਨੇ ਦੀਪ ਸਿੱਧੂ ਨੇ ਵੀ ਬੜੀ ਇੱਕ ਵਿਰਾਗੀ ਜਿਹੀ ਜਿਹੜੀ ਆ ਆਪਣੀ ਵੀਡੀਓ ਪਾਈ। ਹਾਲਾਂਕਿ ਮੈਨੂੰ ਉਹ ਪਸੰਦ ਨਹੀਂ ਆਈ। ਮੈਂ ਇਹ ਸਮਝਦਾ ਵੀ ਜਿਹੜੇ ਬੰਦੇ ਫਿਰ ਜੇ ਤੁਸੀਂ ਤੁਰ ਪਏ ਹੋ ਇਸ ਪਾਸੇ ਤਾਂ ਫਿਰ ਕਮਜ਼ੋਰੀ ਔਰ ਜਜ਼ਬਾਤੀ ਪੁਣਾ ਨਹੀਂ ਹੈ। ਫਿਰ ਤੁਸੀਂ ਇਹ ਨਹੀਂ ਮੰਗਦੇ ਜੀ ਅਸੀਂ ਇਹ ਕੀਤਾ ਤੇ ਸਾਨੂੰ ਕੀ ਸਿਲਾ ਦਿੱਤਾ ਤੇ ਸਾਨੂੰ ਗਦਾਰ ਬਣਾ। ਕ੍ਰਿਟਿਸਿਜ਼ਮ ਤੋਂ ਥੋੜੀ ਡਰ ਹੁੰਦਾ। ਦੁਸ਼ਮਣ ਜਾਂ ਜਿਹੜੇ ਲੋਕ ਭੁਲੇਖੇ 'ਚ ਹੁੰਦੇ ਨੇ, ਜਦੋਂ ਤੁਸੀਂ ਆ ਜਾਂਦੇ ਹੋ ਪਬਲਿਕ ਲਾਈਫ 'ਚ ਆਜ਼ਾਦੀ ਦੀ ਲੜਾਈ ਲੜ ਰਹੇ ਹੋ ਤੇ ਫਿਰ ਨਰਵਸ ਜਿਹੜੀਆਂ ਨੇ ਸਟਰੋਂਗ ਹੋਣੀਆਂ ਚਾਹੀਦੀਆਂ ਨੇ। ਇਹ ਔਰ ਇਹ ਜਿਹੜਾ ਰੋਣ ਧੋਣ ਹੈ ਇਹ ਠੀਕ ਨਹੀਂ ਹੈ। ਲੇਕਿਨ ਫਿਰ ਵੀ ਉਹਨਾਂ ਨੇ ਇਹ ਕਹਿਣ ਦਾ ਤਾਂ ਇਹੀ ਯਤਨ ਕੀਤਾ ਕਿ ਭਾਈ ਤੁਸੀਂ ਕਿਸ ਪਾਸੇ ਤੁਰੇ ਹੋਏ ਹੋ। ਸੋ ਉਹਨਾਂ ਨੇ ਇਸ ਨੂੰ ਹੀ ਵਾਚ ਕਰਨ ਤੋਂ ਬਾਅਦ ਲਿਖਿਆ, ਦਾ ਰੀਸੈਂਟ ਵੀਡੀਓ ਕਲਿੱਪ ਆਫ ਦਲੀਪ ਸਿੱਧੂ ਵਾਜ਼ ਪੇਨਫੁਲ ਟੂ ਵਾਚ। He has been standing with beginning of Kisan Morcha, giving him and Lakha Sidhana tag of Gaddar and social boycott by Kisan Morcha is most unfortunate. The undeniable fact is that youth represented another color or aspect of this movement. Besides the form laws, the youth was and is challenging the system also. ਹੁਣ ਇਹ ਸਾਰੇ ਬੈਰੀਕੇਡਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ, ਕਿੱਲਾਂ ਲਾ ਦਿੱਤੀਆਂ, ਕਿਉਂਕਿ ਇਹਨਾਂ ਨੇ ਆਪਣੀਆਂ ਬਾਹਾਂ ਆਪ ਵੱਢ ਲਈਆਂ। ਦੁਸ਼ਮਣ ਨੇ ਤਾਂ ਉਹਨੇ ਤਾਂ ਆਪਣਾ ਪਾਸਾ ਸੁੱਟਿਆ
ਇਹਨਾਂ ਨੇ ਉਹ ਬਾਏ ਕਰਕੇ ਅੱਗੇ ਦੌੜ ਪਏ ਉਹਨੂੰ ਲੈ ਕੇ, ਔਰ ਉਹਦਾ ਨਤੀਜਾ ਇਹੀ ਹੋਣਾ ਸੀ ਜੋ ਅਲਟੀਮੇਟਲੀ ਸਾਹਮਣੇ ਆਇਆ। ਹਾਲਾਂਕਿ ਤੁਸੀਂ ਦੇਖੋ ਵੀ ਪੰਜਾਬ 'ਚ ਅਸੀਂ ਆਪਣੇ ਸਾਂਝਾਂ ਦੀ ਗੱਲ ਕਰਦੇ ਹਾਂ ਜਾਂ ਪਿੰਡਾਂ ਦੀ, ਹੁਣ ਦੋਨੋਂ ਪਿੰਡ, ਦੀਪ ਸਿੱਧੂ ਦਾ ਪਿੰਡ ਵੀ ਔਰ ਲੱਖਾ ਸਿਧਾਣਾ ਦਾ ਪਿੰਡ ਵੀ, ਸਾਰੇ ਪਿੰਡ ਦੇ ਲੋਕ ਇਕੱਠੇ ਹੋ ਗਏ। ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਕਿਹਾ, ਦੋਵਾਂ ਪਿੰਡਾਂ ਵਾਲਿਆਂ ਨੇ, ਉਹਨਾਂ ਨੇ ਕਿਹਾ ਜੀ ਸਾਡੇ ਪਿੰਡ ਦਾ ਪੁੱਤਰ ਜੇ ਦੀਪ ਸਿੱਧੂ ਗਦਾਰ ਹੈ ਤੇ ਅਸੀਂ ਸਾਰਾ ਪਿੰਡ ਵੀ ਗਦਾਰ ਹੈ, ਕਿ ਵੀ ਤੁਸੀਂ ਇਸ ਕਿਸਮ ਦੇ ਫਤਵੇ ਦੇਣ ਦਾ ਕਿਹਨੂੰ ਹੱਕ ਹੈ। ਪਰ ਇਹੀ ਲੱਖਾ ਸਿਧਾਣਾ ਦੇ ਪਿੰਡ ਦੇ ਸਾਰੇ ਲੋਕ, ਸਾਰੀਆਂ ਸ਼ੇਡਸ, ਭਾਵੇਂ ਪਿੰਡਾਂ 'ਚ ਧੜੇਬਾਜ਼ੀ ਵੀ ਹੁੰਦੀ ਹੈ, ਉਹਨਾਂ ਨੇ ਕਿਹਾ ਨਹੀਂ ਇਹ ਸਾਡੇ ਪਿੰਡ ਦਾ ਪੁੱਤਰ ਹੈ, ਇਹ ਕੌਮੀ ਆਜ਼ਾਦੀ ਲਈ ਖਲੋਤੇ ਨੇ, ਇਹਨਾਂ ਨੂੰ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਸੋ ਅਨਦਰ ਕੰਟਰੀਬਿਊਟਰਸ ਟੂ ਕਿਸਾਨ ਮੂਵਮੈਂਟ ਵਰ ਆਰਟਿਸਟਸ ਐਂਡ ਸਿੰਗਰਸ who succeeded in conveying the plight of the farmers through their music, but they also galvanized the youth to mobilize and helped reach the struggle at its peak. ਉਹਨਾਂ ਨੇ ਕਿਹਾ ਵੀ ਆਰਟਿਸਟਾਂ ਦੀ ਔਰ ਸਿੰਗਰਸ ਦੀ ਵੀ ਵੱਡੀ ਕੰਟਰੀਬਿਊਸ਼ਨ ਹੈ, ਔਰ ਉਹਨਾਂ ਨੇ ਹੀ ਮੂਵਮੈਂਟ ਨੂੰ ਇਸ ਲੈਵਲ ਤੇ ਪਹੁੰਚਾਇਆ, ਨੌਜਵਾਨੀ ਨੂੰ ਉਹਨਾਂ ਨੇ ਪੂਰਾ ਜੋਸ਼ੋ ਖਰੋਸ਼ ਨਾਲ ਭਰਿਆ। ਥਰਡਲੀ ਪਰਹੈਪਸ the most important part is history. Throughout the Kisan movement, the Sikh history was being repeated every day from different stages. The situation was do or die. Many farmers have succumbed to cold, heart attacks and accidents. The reaction from youth on 26 January 2021 at Red Fort was natural against these backdrops. It was not about conquering or terrorizing, but about making a point. ਇਹ ਬਿਲਕੁਲ ਡਾਕਟਰ ਸਾਹਿਬ you have made a very good point ਕਿ ਵੀ ਹੁਣ ਇਸ ਸਾਰੇ ਪੀਰੀਅਡ 2 ਮਹੀਨੇ ਤੋਂ ਜੋ ਉੱਥੇ ਸੁਣਾਇਆ ਜਾ ਰਿਹਾ ਸੀ ਕੀ ਸੀ, ਕਵੀਸ਼ਰ, ਢਾਡੀ, ਦੂਜੀ ਨੈਰੇਟਿਵ ਤੁਹਾਡਾ ਹਿਸਟਰੀ ਦਾ, ਔਰ ਐਵਰੀ ਡੇ, ਔਰ ਇਹਨਾਂ 'ਚ ਜਿਹੜੀ ਹੈ ਇੱਕ ਜਜ਼ਬਾ ਭਰਿਆ ਜਾ ਰਿਹਾ ਸੀ ਡੂ ਔਰ ਡਾਈ ਦਾ, ਔਰ ਇਹਦੇ ਬਾਵਜੂਦ ਕਿ ਕਿੰਨੇ ਕਿਸਾਨ ਠੰਡ ਨਾਲ, ਹਾਰਟ ਅਟੈਕਸ ਨਾਲ, ਐਕਸੀਡੈਂਟਸ ਮਾਰੇ ਗਏ, ਔਰ ਇਹ ਜਿਹੜਾ 26 ਜਨਵਰੀ ਨੂੰ ਜੋ ਰਿਐਕਸ਼ਨ ਯੂਥ ਨੇ ਰੈੱਡ ਫੋਰਟ ਤੇ ਦਿੱਤਾ ਹੈ, ਇਹ ਉਹਨਾਂ ਦਾ ਨੁਕਤਾ ਸੀ ਇਹ ਦੱਸਣ ਦਾ ਕਿ ਵੀ ਇਹ ਡੂਏਬਲ ਹੈ, ਔਰ ਅਸੀਂ ਇੱਥੇ ਆ ਗਏ ਹਾਂ, ਅਸੀਂ ਤੁਹਾਡਾ ਜ਼ੁਲਮ ਨਹੀਂ ਬਰਦਾਸ਼ਤ ਕਰਾਂਗੇ। The government led by Modi wants to link it to national shame or disrespect of national flag. In this respect, it fails because the Tiranga was never touched or harmed, but it did succeed in some extent to communally divide Hindus and Sikhs. About 250 or more Twitter accounts were shut inciting hate against Sikhs. The hallmark of Modi and his government is to pit one community against another with police, its goons and security forces on its sides to perpetrate violence against the minorities, protesters, students and farmers. As long as you are service providers for majority, you are fine. ਹੁਣ ਇਹ ਸਿੰਪਲੀ ਉਹਨਾਂ ਨੇ ਕਿਹਾ ਕਿ ਭਾਈ ਇਸ ਸਾਰੇ ਚੋਂ ਤਿਰੰਗੇ ਦੇ ਨਾਲ ਤਾਂ ਕੋਈ ਨਹੀਂ ਹੋਇਆ, ਇਹਦੇ ਬਾਵਜੂਦ ਇਹਨਾਂ ਨੇ ਨਫ਼ਰਤ ਫੈਲਾਈ ਔਰ 250 ਦੇ ਕਰੀਬ ਟਵਿੱਟਰ ਅਕਾਊਂਟ ਕੈਂਸਲ ਕੇ ਜੀ ਇਹ ਸਿੱਖ ਨਫ਼ਰਤ ਫੈਲਾ ਰਹੇ ਨੇ, ਕਿਉਂਕਿ ਮੋਸਟਲੀ ਕਿਸਾਨਾਂ ਜਾਂ ਸਿੱਖਾਂ ਨਾਲ ਸੰਬੰਧਿਤ ਹੀ ਨੇ, ਕਿ ਵੀ ਇਹ ਜਿਹੜਾ ਮੋਦੀ ਸਰਕਾਰ ਦਾ ਕੰਮ ਕਰਨ ਦਾ ਢੰਗ ਤਰੀਕਾ ਰਿਹਾ ਉਹ ਤਾਂ ਇਹੀ ਹੈ ਕਿ ਇੱਕ ਕਮਿਊਨਿਟੀ ਨੂੰ ਦੂਸਰੇ ਦੇ ਖਿਲਾਫ, ਔਰ ਜੋ ਸ਼ਾਹੀਨ ਬਾਗ ਵਾਲਾ ਜਿਹੜਾ ਉਹ ਰਿਪੀਟ ਕੀਤਾ, ਹਾਲਾਂਕਿ ਇਹਦੇ 'ਚ ਕਾਮਯਾਬ ਨਹੀਂ ਹੋਇਆ ਅਜੇ ਤੱਕ, ਲੇਕਿਨ ਜਿਸ ਡਾਇਰੈਕਸ਼ਨ 'ਚ ਜਾ ਰਹੇ ਨੇ ਰਿਪਰੈਸ਼ਨ ਕਰਨਗੇ, ਔਰ ਮੈਨੂੰ ਇਹ ਲੱਗਦਾ ਵੀ ਇਹਦੇ ਬਾਵਜੂਦ, ਹਾਲਾਂਕਿ ਕਈਆਂ 'ਚ ਫਰਸਟ੍ਰੇਸ਼ਨ ਵੀ ਹੈ ਕਿ ਇਸ ਸਾਰੇ 'ਚੋਂ ਮੈਨੂੰ ਇਹ ਲੱਗਦਾ ਵੀ ਬੈਸਟ ਅਸੀਂ ਮੂਵਮੈਂਟ ਦਾ ਕੱਢ ਲਿਆ। ਆਉਣ ਵਾਲੇ ਪੀਰੀਅਡ 'ਚ ਵੀ ਇਹ ਜਿੰਨਾ ਇਸ ਰਿਪਰੈਸ਼ਨ ਦੀ ਲਾਈਨ ਲੈਣਗੇ, ਸਿੱਖ ਦਬਣਗੇ ਨਹੀਂ। ਸਾਡੀ ਹਿਸਟਰੀ, ਸਾਈਕੋ ਹਿਸਟਰੀ, ਔਰ ਅਲਟੀਮੇਟਲੀ ਇਹ ਡੂ ਔਰ ਡਾਈ ਦੀ ਬੈਟਲ ਹੀ ਬਣੇਗੀ। ਜਿਹੜੀ ਗੱਲ ਕਿਸਾਨ ਕਹਿ ਕੇ ਤੇ ਹੁਣ ਸਿਰਫ ਉਹ ਬਿੱਲਾਂ ਤੱਕ ਆ ਕੇ ਮਹਿਦੂਦ ਹੋ ਗਏ, ਡੂ ਔਰ ਡਾਈ ਕੀ ਹੁੰਦਾ, ਮਤਲਬ ਇਹ ਹੁੰਦਾ ਤੁਹਾਡੀ ਅਖੀਰਲੀ ਜੰਗ, ਜਿਹਨੂੰ ਤੁਸੀਂ ਕਹਿੰਦੇ ਹੋ ਮੇਕ ਔਰ ਮਾਰ। ਔਰ ਇਸ ਸਾਰੇ 'ਚੋਂ ਫਿਰ ਉਹਨਾਂ ਨੇ ਲਿਖਿਆ ਕਿ ਬਈ ਜਦੋਂ ਤੱਕ ਤਾਂ ਅਸੀਂ ਲੰਗਰ ਛਕਾਉਂਦੇ ਹਾਂ, ਸਰਵਿਸ ਪ੍ਰੋਵਾਈਡਰ ਹੈ, ਗੁੱਡ, ਨੋਬਲ, ਤੇ ਜਦੋਂ ਤੁਸੀਂ ਹੱਕ ਮੰਗੋ ਉਦੋਂ ਦਹਿਸ਼ਤਗਰਦ ਹੋ ਗਏ। ਇਟ ਇਜ਼ ਆਵਰ ਕਲੈਕਟਿਵ ਰਿਸਪੌਂਸਿਬਿਲਿਟੀ ਟੂ ਸਟੈਂਡ ਅਪ ਟੂ ਦਾ ਚੈਲੰਜ ਐਂਡ ਸਟੈਂਡ ਬਿਹਾਈਂਡ ਆਵਰ ਯੂਥ। ਵੀ ਵਾਂਟ ਦਾ ਕਿਸਾਨ ਮੋਰਚਾ ਟੂ ਸਕਸੀਡ। ਦੇ ਆਰ ਦਾ ਵਨਸ ਹੂ ਹੈਵ ਗਿਵਨ ਦਾ ਕਾਲ। ਉਹਨਾਂ ਨੇ ਕਿਹਾ ਜੀ ਅਸੀਂ ਚਾਹੁੰਦੇ ਹਾਂ, ਔਰ ਇਹੀ ਗੱਲ ਅਸੀਂ ਕਹੀ ਹੈ, ਇਹਦੇ ਬਾਵਜੂਦ ਕਿ ਇਹਨਾਂ ਦਾ ਲੀਡਰਸ਼ਿਪ ਦਾ ਵਰਤਾਰਾ ਕੀ ਹੈ, ਅਸੀਂ ਆਪਣੇ ਪਿਛਲੇ ਪ੍ਰੋਗਰਾਮਾਂ 'ਚ ਵੀ ਕਾਲ ਦਿੱਤੀ ਸੀ ਜਿਹੜੇ ਕਿ ਭਾਈ ਵੱਧ ਤੋਂ ਵੱਧ ਸ਼ਮੂਲੀਅਤ ਵੀ ਕਰੋ, ਔਰ ਇਹ ਮੋਰਚਾ ਡਿੱਗਣਾ ਨਹੀਂ ਚਾਹੀਦਾ, ਅਸੀਂ ਇਹਦੇ 'ਚੋਂ ਕਾਮਯਾਬ ਹੋ ਕੇ ਨਿਕਲਾਂਗੇ। ਪਰ ਫਿਰ ਵੀ ਹਕੀਕਤਨ ਬਹੁਤ ਸਾਰੀਆਂ ਹੋਪਸ ਨਾ ਰੱਖੋ। ਔਰ ਮੈਂ ਅੱਜ ਹੀ ਜਿਵੇਂ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ
ਇਹਦੇ 'ਚ ਕੁਝ ਸਾਡੀਆਂ ਪ੍ਰੋਬਲਮਸ ਵੀ ਨੇ ਬਿਲਕੁਲ ਕਿ ਵੀ ਜਿਹੜਾ ਟਾਂਗਾ ਵਾਹੁਣ ਵਾਲਾ ਹੈ ਉਹ ਟਾਂਗੇ ਦਾ ਐਕਸਪਰਟ ਹੈ, ਘੋੜਾ ਉਹ 20 ਮੀਲ ਦੀ ਸਪੀਡ ਤੇ ਦੌੜਾਉਂਦਾ ਪਰ ਘੰਟਾ, ਉਹ ਇੰਨਾ ਕੁ ਹੋਏਗਾ ਵੀ ਉਹਨੂੰ ਤੁਸੀਂ 30 ਤੱਕ ਦੌੜਵਾ ਸਕਦੇ ਹੋ। ਪਰ ਜੇ ਤੁਸੀਂ ਟਾਂਗਾ ਵਾਹੁਣ ਵਾਲਿਆਂ ਨੂੰ ਪਾਇਲਟ ਦੀ ਕਾਕਪਿਟ 'ਚ ਬਿਠਾਓਗੇ, ਉਹਨੂੰ ਕਹੋਗੇ ਜੀ ਜਹਾਜ਼ ਉਡਾ, ਤਾਂ ਉਹਦੀ ਤਾਂ ਟ੍ਰੇਨਿੰਗ ਨਹੀਂ ਹੈ, ਜਹਾਜ਼ ਤਾਂ ਉਹਨੂੰ ਉਡਾ ਨਹੀਂ ਸਕਣਾ। ਫਿਰ ਤੁਸੀਂ ਉਹਨੂੰ ਬਲੇਮ ਕਰੋ ਕਿ ਜੀ ਤੂੰ ਜਹਾਜ਼ ਨਹੀਂ ਉਡਾਇਆ, ਤੂੰ ਲੈਟ ਡਾਊਨ ਕੀਤਾ। ਮੈਂ ਕਿਹਾ ਸਾਡੀ ਪ੍ਰੋਬਲਮ ਇਹ ਹੈ ਕਿ ਵੀ ਇੱਕ ਪਾਸਿਓ ਸਾਰੇ ਘਾਗ ਫੌਕਸ ਲਾਈਕ ਉਹਨਾਂ ਦੇ ਸਾਰੇ ਥਿੰਕ ਟੈਂਕ, ਹਕੂਮਤ, ਰਿਸੋਰਸ, ਇੰਟੈਲੀਜੈਂਸ ਏਜੰਸੀਜ਼, ਕੱਲੇ ਕੱਲੇ ਦਾ ਪ੍ਰੋਫਾਈਲ ਉਹਨਾਂ ਦੇ ਕੋਲ ਹੈ। ਪਰ ਇਹ ਜਿਹੜੇ ਸਾਡੇ ਲੀਡਰ, ਮੈਂ ਇਹ ਨਹੀਂ ਕਹਿੰਦਾ ਵੀ ਉਹ ਬੇਈਮਾਨ ਨੇ ਜਾਂ ਉਹ ਸਰਕਾਰ ਨਾਲ ਰਲੇ ਹੋਏ ਨੇ, ਹੋ ਸਕਦਾ ਇੱਕ ਅੱਧਾ ਜਿਹੜਾ ਕੋਈ ਰਲਿਆ, ਪਰ ਉਹ ਮੈਚ ਨਹੀਂ ਹੈਗੇ। ਔਰ ਜਦੋਂ ਤੁਸੀਂ ਇਸ ਪਾਰਟ ਨੂੰ ਦੇਖਦੇ ਹੋ, ਔਰ ਜਿਵੇਂ ਅਸੀਂ ਕਿਹਾ ਸੀ ਕਿ ਭਾਈ ਇੱਥੇ ਜਿੰਨੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਐਡਵਾਈਜ਼ਰ ਰੱਖੇ ਹੁੰਦੇ ਨੇ ਆਪਣੇ, ਕਿ ਭਾਈ ਤੁਸੀਂ ਕਿਸੇ ਨੂੰ ਨਾਲ ਰੱਖਣਾ ਤਾਂ ਦੂਰ ਦੀ ਗੱਲ, ਜਿਹੜੀ ਤੁਹਾਡੀ ਪਾਵਰ ਸੀ ਯੂਥ ਪਾਵਰ, ਜਿਹਨੂੰ ਤੁਸੀਂ ਇੱਕ ਨੈਗੋਸ਼ੀਏਸ਼ਨ ਦੇ ਵਿੱਚ ਐਜ਼ ਏ ਸਟਰੈਂਥ ਇਸਤੇਮਾਲ ਕਰ ਸਕਦੇ ਸੀ ਕਿ ਦੇਖ ਲਓ ਜੀ ਅਸੀਂ ਤਾਂ ਰੈਸਟ੍ਰੇਨ ਰਹਿ ਕੇ ਇਸ ਦਾਇਰਾਕਾਰ 'ਚ ਹੀ ਰਹਿਣਾ ਚਾਹੁੰਦੇ ਹਾਂ, ਅਦਰਵਾਈਜ਼ ਇਹ ਗੱਲ ਤੁਹਾਡੇ ਹੱਥੋਂ ਨਿਕਲ ਜਾਣੀ ਹੈ, ਪਰ ਤੁਸੀਂ ਤਾਂ ਆਪਣੀਆਂ ਬਾਹਾਂ ਵੱਢ ਲਈਆਂ। ਡਾਕਟਰ ਸਾਹਿਬ ਨੇ ਕਿਹਾ ਦਾ ਫਾਰਮਰਸ ਯੂਨੀਅਨਸ ਐਂਡ ਆਰਟਿਸਟ ਸਿੰਗਰਸ had directly or indirectly indicated to march towards Delhi have pulled their support of youth want to work through means of ਗਾਂਧੀਗਿਰੀ। ਉਹਨਾਂ ਨੇ ਕਿਹਾ ਜੀ ਆ ਜੇ ਤੁਸੀਂ ਗਾਂਧੀਗਿਰੀ ਕਰਨੀ ਹੈ, ਜੋ ਉੱਥੇ ਹੁਣ ਲੱਗੇ ਹੋਏ ਨੇ ਕਿਸਾਨ, 30 ਜਨਵਰੀ ਨੂੰ ਵੀ ਪਛਤਾਵਾ ਦਿਵਸ, ਸਦਭਾਵਨਾ ਦਿਵਸ, ਪਛਤਾਵਾ ਕਾਹਦਾ ਪਛਤਾਵਾ ਭਾਈ? ਇਹਨਾਂ ਜੋ ਤੁਸੀਂ ਕਦੇ ਦੇਖਿਆ, ਇਹ ਤਾਂ ਜਿੱਦਣ ਇਹ 30 ਜਨਵਰੀ ਨੂੰ ਮੋਦੀ ਉੱਥੇ ਗਾਂਧੀ ਦੀ ਜਿਹੜਾ ਜਾ ਕੇ ਸਮਾਧੀ ਤੇ ਫੁੱਲ ਰੱਖ ਰਿਹਾ ਸੀ, ਹਿੰਦੂ ਤਵੀਆਂ ਨੇ ਹੈਸ਼ਟੈਗ ਚਲਾਇਆ ਹੋਇਆ ਸੀ ਕਿ ਸੈਲੂਟ ਟੂ ਨਥੂਰਾਮ ਗੋਡਸੇ, ਔਰ ਉਹ ਹੈਸ਼ਟੈਗ ਜਿਹੜਾ ਉਹ ਟ੍ਰੈਂਡ ਕਰ ਰਿਹਾ ਸੀ। ਉਹਨਾਂ ਨੂੰ ਤਾਂ ਅੱਜ ਤੱਕ ਵੀ ਰਿਪੈਂਟੈਂਸ ਨਹੀਂ ਹੈ ਕਿ ਭਾਈ ਉਹਨਾਂ ਲਈ ਤਾਂ ਨਥੂਰਾਮ ਗੋਡਸੇ ਦਾ ਮੰਦਿਰ ਵੀ ਬਣਾਉਂਦੇ ਨੇ, ਉਹਦਾ ਦਿਨ ਵੀ ਮਨਾਉਂਦੇ ਨੇ। ਗੁਜਰਾਤ ਮੈਸੈਕਰ ਮੁਸਲਮਾਨਾਂ ਦਾ ਕੀਤਾ, ਜੋ ਸ਼ਾਹੀਨ ਬਾਗ ਤੋਂ ਬਾਅਦ ਕੀਤਾ, ਉਹਨਾਂ 'ਚੋਂ ਤਾਂ ਕਦੇ ਕਿਸੇ ਨੇ ਨਵੰਬਰ 84 'ਚ ਸਿੱਖਾਂ ਨਾਲ ਕੀ ਕੀਤਾ, ਉਹਨਾਂ ਨੇ ਤਾਂ ਕਦੇ ਕੋਈ ਰਿਪੈਂਟੈਂਸ ਨਹੀਂ ਸ਼ੋਅ ਕੀਤੀ ਹੈ। ਤੇ ਤੁਸੀਂ ਐਵੇਂ ਖਾਮ ਖਾ ਜਿਹੜਾ ਆਪਣੇ ਆਪ ਨੂੰ ਇਸ ਹੱਦ ਤੱਕ ਨੱਕ ਰਗੜਨ ਤੇ ਆ ਗਏ ਹੋ। ਕਦੇ ਕੋਈ ਮਿੰਨਤਾਂ ਤਰਲੇ ਕਰਨ ਵਾਲਿਆਂ ਦੀ ਕਦੇ ਤਾਕਤ ਨਹੀਂ ਕੋਈ ਮੰਨਦਾ, ਤਾਂ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਤੁਹਾਡਾ ਜ਼ੋਰ ਯੂਥ ਸੀ, ਔਰ ਹੁਣ ਤੁਸੀਂ ਬਿਲਕੁਲ ਹੀ ਜਿਹੜਾ ਉਹ ਬਤਖਾਂ ਬਣੇ ਹੋਏ ਹੋ। ਬਟ ਐਟ ਸਮ ਲੈਵਲ ਕਿਸਾਨ ਯੂਨੀਅਨਸ ਫੇਲਿਅਰ is to take along the youth leadership into confidence, perhaps they are insecure or fearful। ਦੋਨੋਂ ਹੀ ਗੱਲਾਂ ਠੀਕ ਨੇ, ਕਿਉਂਕਿ ਆਪਣੇ ਹੱਥੋਂ ਛੱਡਣਾ ਨਹੀਂ ਚਾਹੁੰਦੇ, ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਲਟੀਮੇਟਲੀ ਅਕਲ ਦੇ ਸਾਹਮਣੇ ਸ਼ਾਇਦ ਸਾਡੀ ਜਿਹੜੀ ਹੈ ਉਹ ਪੂਰੀ ਨਾ ਪਏ, ਤੇ ਇਹੀ ਹੈ ਵੀ ਅਕਲ ਨੂੰ ਬਾਹਰ ਹੀ ਕੱਢ ਦਿਓ, ਫਿਰ ਸਾਰੇ ਇੱਕੋ ਜਿਹੇ ਰਹਿਣਗੇ। ਬਟ ਦਾ ਪੰਥ should never abandon its youth soldiers who challenge the might of ਹਿੰਦੂਤਵਾ ਗਵਰਨਮੈਂਟ। ਕਿ ਪੰਥ ਕਦੇ ਵੀ, ਔਰ ਕੀਤਾ ਵੀ ਨਹੀਂ, ਨਾਲ ਦੀ ਨਾਲ ਹੈਸ਼ਟੈਗ ਵੀ ਸ਼ੁਰੂ ਹੋ ਗਏ, ਸੋਸ਼ਲ ਪੋਸਟ ਵੀ ਕਿ ਭਾਈ ਵੀਰੋ ਤੁਹਾਡੇ ਨਾਲ ਖੜੇ ਆ, ਕੋਈ ਗੱਲ ਹੀ ਨਹੀਂ, ਤੁਸੀਂ ਆਓ। They are beacon of hope for other weak, downtrodden and other minorities struggling for their rights under the brutal regime of Modi। ਕਿਉਂਕਿ ਇਹ ਸਾਡਾ ਯੂਥ ਜਿਨ੍ਹਾਂ ਨੇ ਚੈਲੰਜ ਕੀਤਾ ਇਫੈਕਟਿਵਲੀ। ਹੁਣ ਜਿਹੜਾ 2 ਲੱਖ ਟਰੈਕਟਰ ਲੈ ਕੇ ਦਿੱਲੀ 'ਚ ਪਹੁੰਚੇ, ਉਹ ਕੋਈ ਗਾਂਧੀ ਦੇ ਚੇਲੇ ਤਾਂ ਨਹੀਂ ਸੀ, ਮਹੀਨਿਆਂ ਤੋਂ ਤਿਆਰ ਤੁਸੀਂ ਉਹਨਾਂ ਨੂੰ ਕਰ ਰਹੇ ਸੀ, ਟਰੈਕਟਰਾਂ ਨੂੰ ਉਹ ਟੈਂਕ ਵਾਂਗ ਤਿਆਰ ਕਰ ਰਹੇ ਸੀ। ਉਹਨਾਂ ਨੇ ਉੱਥੇ ਜਿਹੜਾ ਉਹ ਪੀਸਫੁਲੀ ਤੁਸੀਂ ਉਹਨਾਂ ਨੂੰ ਕਰ ਰਹੇ, ਜਦੋਂ ਤੁਸੀਂ ਕਹਿ ਰਹੇ ਸੀ ਜੀ ਕਿ ਅਸੀਂ ਦਿੱਲੀ ਨੂੰ ਜਿਹੜਾ ਉਹ ਦੱਸਾਂਗੇ, ਅਸੀਂ ਬੈਰੀਕੇਡ ਭੰਨਾਂਗੇ, ਅਸੀਂ ਇਹ ਕਰਾਂਗੇ, ਤੇ ਜ਼ਾਹਰ ਹੈ ਕਿ ਵੀ ਤੁਸੀਂ ਆਪ ਤਾਂ ਜਦੋਂ ਮਰਜ਼ੀ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਲਓ। ਜਿਨ੍ਹਾਂ ਨੂੰ ਤੁਸੀਂ ਇਹ ਕਾਲ ਦਿੱਤੀ ਹੈ ਉਹ ਤਾਂ ਯੂਥ ਤਾਂ ਫਿਰ ਉਹਨੂੰ ਡੂ ਔਰ ਡਾਈ ਵਾਲੀ ਸਪਿਰਿਟ ਸੀ, ਔਰ ਉਹਨਾਂ ਨੇ ਕਿਹਾ ਵੀ ਜੇ ਇਹ ਥੱਲਾ ਇਹਨਾਂ ਦਾ ਲੱਗਦਾ ਤੇ ਬਾਕੀ ਮਾਈਨੋਰਿਟੀਜ਼ ਜਿਹੜੀਆਂ ਹੋਪ ਨੇ ਕਿ ਭਾਈ ਇਹਦੇ ਨਾਲ ਉਹਨਾਂ ਦਾ ਵੀ ਜਿਹੜੀ ਹੈ ਉਹ ਸਾਲਵੇਸ਼ਨ ਹੋਏਗੀ। ਪੰਥ ਵਿਲ ਡਿਸਾਈਡ ਹੂ ਇਜ਼ ਆਵਰ ਹੀਰੋ ਐਂਡ ਹੂ ਇਜ਼ ਟ੍ਰੇਟਰ। ਕਾਈਂਡ ਰਿਗਾਰਡਸ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਪੰਥ, ਔਰ ਮੈਂ ਇਹਨੂੰ ਸਮਝਦਾ ਵੀ ਤਾਰੀਖ। ਬਿਲਕੁਲ। ਔਰ ਜਿਵੇਂ ਡਾਕਟਰ ਇਕਦਾਰ ਕਰਾਮਤ ਚੀਮਾ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਕੱਲ, ਮੈਂ ਕਿਹਾ ਜੀ ਹਿਸਟਰੀ ਤਾਂ ਸਿਰਜੀ ਗਈ, ਬਿਲਕੁਲ, ਨੋ ਡਾਊਟ। ਲਾਲ ਕਿਲੇ ਤੇ ਪਰਚਮ ਲਾ ਦਿੱਤਾ ਹੈ, ਬਾਕੀ ਇਹ ਡਸਟ ਹੈ, ਕੌਣ ਫੜੇ, ਕਿਹਨੂੰ ਛਡਾਇਆ, ਕਿਹਨੂੰ ਕੀ ਕੀਤਾ ਹੈ। ਜਦੋਂ ਤਾਰੀਖ ਦੇ ਵਿੱਚ ਇਹ ਤਰੀਕ ਆਏਗੀ ਕਿ ਭਾਈ 26 ਜਨਵਰੀ 2021 ਨੂੰ ਸਿੱਖਾਂ ਨੇ, ਉਹਨਾਂ ਦੇ ਨੌਜਵਾਨਾਂ ਨੇ ਜਾ ਕੇ ਲਾਲ ਕਿਲੇ ਤੇ ਪਰਚਮ ਲਹਿਰਾਇਆ ਸੀ, ਔਰ ਸਾਰਾ
ਉਹਨਾਂ ਦਾ ਉਡਾ ਦਿੱਤਾ ਸੀ ਬੰਦੋਬਸਤ। ਅੱਛਾ ਤੇ ਇਹੀ ਤਾਰੀਖੀ ਵਾਕਿਆ ਹੁੰਦੇ ਨੇ। ਬਾਕੀ ਬਹੁਤ ਕੁਝ ਵਾਪਰਦਾ ਆਲੇ ਦੁਆਲੇ, ਉਹਦੀ ਪਰਵਾਹ ਕਰਨ ਦੀ ਲੋੜ ਵੀ ਨਹੀਂ ਹੁੰਦੀ। ਪਰ ਬਹੁਤ ਵਾਰ ਸਾਡਾ ਇੱਕ ਵੱਡਾ ਤਬਕਾ ਸੋਸ਼ਲ ਮੀਡੀਆ ਨੇ ਮੋਰ ਸੌਖਾ ਕਰ ਦਿੱਤਾ ਹੈ, ਉਹਦੇ 'ਚ ਉਲਝ ਜਾਂਦੇ ਨੇ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਦੇ ਲਈ ਤੁਸੀਂ ਜਿੱਦਾਂ ਡੋਨੇਟ ਕਰਨਾ ਚਾਹੁੰਦੇ ਹੋ, ਤੁਸੀਂ ਬੈਂਕ ਅਕਾਊਂਟ ਰਾਹੀਂ, ਜ਼ੈਲ ਰਾਹੀਂ, ਹਰ ਕਿਸਮ ਦੇ ਕ੍ਰੈਡਿਟ ਡੈਬਿਟ ਕਾਰਡ ਰਾਹੀਂ ਤੁਸੀਂ ਕਰ ਸਕਦੇ ਹੋ ਡੋਨੇਸ਼ਨ ਆਪਣਾ। ਸੋ TV 84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।